1984 ਵਿੱਚ ਭਾਰਤ ਅੰਦਰ ਸਰਕਾਰ ਵੱਲੋਂ ਕੀਤੀ ਗਈ ਸਿੱਖਾਂ ਦੀ ਨਸਲਕੁਸ਼ੀ ਨੂੰ ਯਾਦ ਕਰਨ ਦਾ ਕੈਨੇਡਾ ਵਿੱਚ ਸਿੱਖਾਂ ਨੇ ਵਿਲੱਖਣ ਤਰੀਕਾ ਚੁਣਿਆ ਹੈ। ਸਿੱਖ ਹਰ ਸਾਲ ਨਵੰਬਰ ਮਹੀਨੇ ਕੈਨੇਡਾ ਭਰ ਵਿੱਚ ਸਿੱਖ ਨਸਲਕੁਸ਼ੀ ਦੀ ਯਾਦ ਵਿੱਚ ਖੂਨਦਾਨ ਮੁਹਿੰਮ ਚਲਾਉਂਦੇ ਹਨ, ਜਿਸ ਵਿੱਚ ਹੁਣ ਤੱਕ ਲੱਖਾਂ ਲੋਕ ਖੂਨਦਾਨ ਕਰਕੇ ਲੱਖਾਂ ਜਾਨਾਂ ਬਚਾ ਚੁੱਕੇ ਹਨ। ਆਪਾਂ ਡੋਨੇਟ ਕਰਦੇ ਹਾਂ 1984 ਦੀ ਯਾਦ ਵਿੱਚ। Thousands of people were killed the 1984 genocide, and in remembrance of that, we donate blood, save lives as much as possible. ਅਸੀਂ ਤੇ ਜਦ 1984 ਦਾ ਸਾਕਾ ਹੋਇਆ, ਇਹ ਤੇ ਜੰਮੇ ਵੀ ਨਹੀਂ ਸੀ। ਸਾਡੇ ਪੇਰੈਂਟਸ ਨੇ ਜਿੱਦਾਂ ਦੱਸਿਆ ਕਿ ਕੀ ਕੁਝ ਹੋਇਆ, ਕੀ ਕੁਝ ਉਹਨਾਂ ਨੇ ਵੇਖਿਆ, ਬਸ ਉਹ ਵੇਖ ਕੇ ਹੀ ਲੱਗਦਾ ਕਿ ਇਹ ਸੇਵਾ ਦੇ ਕੁਝ ਵੀ ਨਹੀਂ ਹੈਗੀ। ਉਹ ਸ਼ਹੀਦੀਆਂ ਅੱਗੇ ਜਿਵੇਂ ਸਿੱਖਾਂ ਦਾ ਖੂਨ ਡੁੱਲਿਆ ਦਿੱਲੀ 'ਚ, ਜਿੰਨੇ ਕਤਲੇਆਮ ਹੋਏ, ਕੁੜੀਆਂ ਨਾਲ ਹੋਇਆ, ਸਾਡੀ ਮਾਵਾਂ ਭੈਣਾਂ ਨਾਲ ਹੋਇਆ, ਇਹ ਸੇਵਾ ਤੇ ਕੁਝ ਵੀ ਨਹੀਂ ਹੈਗੀ। ਅਤੇ ਮੈਂ ਤਾਂ ਕਹਿੰਦਾ ਕਿ ਇਹ ਹਰ ਮਹੀਨੇ ਉਪਰਾਲਾ ਹੋਣਾ ਚਾਹੀਦਾ ਹੈ। ਜਿਹੜੇ ਵੀ ਸਿੱਖ ਕਰਨਾ ਚਾਹਣ ਉਹ ਪਲੀਜ਼ ਵੱਧ ਕੇ ਅੱਗੇ ਆਉਣ, ਤਾਂ ਕਿ ਸਾਡੀ ਹੋਰਾਂ ਨੂੰ ਵੀ ਸਿੱਖ ਕੌਮ ਬਾਰੇ ਪਤਾ ਲੱਗ ਸਕੇ ਅਤੇ 1984 ਬਾਰੇ ਜੋ ਇੰਡੀਅਨ ਗਵਰਨਮੈਂਟ ਨੇ ਕੀਤਾ। ਸਿੱਖ ਜਿੱਥੇ ਇਸ ਮਹਾਨ ਕਾਰਜ ਨਾਲ ਦੁਨੀਆ ਭਰ ਨੂੰ ਆਪਣੇ ਕਿਰਦਾਰ ਬਾਰੇ ਦੱਸਦੇ ਹਨ, ਉੱਥੇ ਭਾਰਤ ਦੇ ਸ਼ਹਿਰਾਂ ਵਿੱਚ ਬਹਾਏ ਸਿੱਖਾਂ ਦੇ ਖੂਨ ਦੀ ਥਾਂ ਖੂਨ ਨਾਲ ਜ਼ਿੰਦਗੀਆਂ ਬਚਾਉਣ ਦਾ ਸੁਨੇਹਾ ਦਿੰਦੇ ਹਨ। ਜਿਵੇਂ ਤੁਸੀਂ ਦੇਖ ਰਹੇ ਹੋ ਕਿ ਇੱਥੇ ਖੂਨਦਾਨ ਕੀਤਾ ਜਾ ਰਿਹਾ। ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਖੂਨਦਾਨ ਕਰਕੇ ਆਪਾਂ ਕਿਸੇ ਦੀ ਜਾਨ ਬਚਾ ਸਕਦੇ ਹਾਂ। ਇੱਕ ਇਨਸਾਨ ਦੀ ਜਾਨ ਕਿੰਨੀ ਕੁ ਕੀਮਤੀ ਹੋ ਸਕਦੀ ਹੈ, ਇਹ ਬਹੁਤ ਹੀ ਇੰਪੋਰਟੈਂਟ ਹੈ ਇਸ ਨੂੰ ਸਮਝਣਾ। ਇਸ ਕੈਂਪੇਨ ਦਾ ਮਕਸਦ ਸਿਰਫ ਤੇ ਸਿਰਫ ਖੂਨਦਾਨ ਕਰਨਾ ਨਹੀਂ ਹੈ। ਖੂਨਦਾਨ ਕਰਨਾ ਹੈ, ਜਾਨਾਂ ਬਚਾਉਣੀਆਂ ਨੇ, ਪਰ ਨਵੰਬਰ ਦੇ ਮਹੀਨੇ ਵਿੱਚ ਹੀ ਕਿਉਂ? ਕਿਉਂਕਿ ਇਸ ਨੂੰ ਨਵੰਬਰ ਦੇ ਮਹੀਨੇ 'ਚ ਅਸੀਂ ਫੋਕਸ ਕਰਦੇ ਹਾਂ, ਕਿਉਂਕਿ ਨਵੰਬਰ ਦੇ ਮਹੀਨੇ ਵਿੱਚ ਸਾਡੇ ਭਾਰਤ ਦੇਸ਼ ਦੇ ਵਿੱਚ ਹਜ਼ਾਰਾਂ ਲੋਕਾਂ ਦੀ ਜਾਨਾਂ ਗਈਆਂ, ਇਨੋਸੈਂਟ ਲਾਈਵਸ ਵਰ ਟੇਕਨ। ਸੋ ਅਸੀਂ ਉਸ ਨੂੰ ਯਾਦ ਰੱਖਦੇ ਹੋਏ ਹਰੇਕ ਡੋਨਰ ਆਉਂਦਾ, ਉਹ ਹੀ ਤਹਈਆ ਕਰਕੇ ਆਉਂਦਾ ਹੈ ਕਿ ਇਸ ਤਰ੍ਹਾਂ ਦੀ ਕੈਂਪੇਨ ਦਾ ਹਿੱਸਾ ਅਸੀਂ ਬਣੀਏ ਜਿਹਦੇ ਵਿੱਚ ਅਸੀਂ ਕਿਸੇ ਦੀ ਜਾਨ ਬਚਾ ਸਕੀਏ। ਅਤੇ ਹੁਣ ਤੱਕ ਇਸ ਕੈਂਪੇਨ ਦੀ ਪ੍ਰਾਪਤੀ ਵੀ ਇਹੀ ਹੈ, ਇਸੇ ਕਰਕੇ ਹੀ, ਕਿਉਂਕਿ ਅਸੀਂ ਸਾਰੇ ਜਣੇ ਜਾਨਾਂ ਬਚਾਉਣ ਦੇ ਵਿੱਚ ਲੱਗੇ ਹੋਏ ਹਾਂ ਅਤੇ ਵੱਧ ਤੋਂ ਵੱਧ ਜਾਨਾਂ ਬਚਾਉਣ ਦੀ ਹੋਰ ਕੋਸ਼ਿਸ਼ ਕੀਤੀ ਜਾ ਰਹੀ ਹੈ। 1984 ਦੇ ਵਿੱਚ ਕਤਲੇਆਮ ਹੋਇਆ, ਗੌਰਮੈਂਟ ਸਪੋਂਸਰਡ ਕਤਲੇਆਮ ਹੋਇਆ। ਉਸ ਕਤਲੇਆਮ ਨੂੰ ਰਹਿੰਦੀ ਦੁਨੀਆ ਤੱਕ ਯਾਦ ਰੱਖਣਾ, ਤਾਂ ਕਿ ਲੋਕਾਂ ਦੇ ਵਿੱਚ ਇਹ ਪਤਾ ਲੱਗ ਸਕੇ ਕਿ ਜਿਹੜਾ ਸਿੱਖ ਦਾ ਕਿਰਦਾਰ ਕੀ ਹੈ ਅਤੇ ਉਹਦੇ ਨਾਲ ਹੋਇਆ ਕੀ ਸੀ। ਇਹ ਸੋਚ ਨੂੰ ਲੈ ਕੇ ਕੰਪੇਨ ਸ਼ੁਰੂ ਹੋਈ ਸੀ 1999 ਦੇ ਵਿੱਚ, ਜਦੋਂ ਸਾਡੀ ਕੌਮ 300 ਸਾਲਾ ਸ਼ਤਾਬਦੀ ਦਿਵਸ ਮਨਾ ਰਹੀ ਸੀ। ਉਸ ਟਾਈਮ ਦੇ ਵਿੱਚ ਕੁਝ ਵੀਰਾਂ ਨੇ ਰਲ ਕੇ ਇਹ ਉਪਰਾਲਾ ਕੀਤਾ ਕਿ ਉਸ ਸੋਚ ਨੂੰ ਰਹਿੰਦੀ ਦੁਨੀਆ ਤੱਕ ਯਾਦ ਰੱਖਿਆ ਜਾਵੇ, ਕਿਵੇਂ ਸਿੱਖ ਦਾ ਕਿਰਦਾਰ ਲੋਕਾਂ ਦੇ ਸਾਹਮਣੇ ਦੱਸ ਕੇ। ਅਤੇ ਉਹਦੇ ਵਿੱਚ ਆਈ ਥਿੰਕ ਜਿਹੜਾ ਬਲੱਡ ਹੈਗਾ ਸਭ ਤੋਂ ਇੰਪੋਰਟੈਂਟ ਰੋਲ ਅਦਾ ਕਰਦਾ, ਕਿਉਂਕਿ ਬਲੱਡ ਹਮੇਸ਼ਾ ਹਿਊਮਨ ਟੂ ਹਿਊਮਨ ਹੀ ਆਪਣਾ, ਕੋਈ ਸਿੰਥੈਟਿਕ ਨਹੀਂ ਇਹਦੇ ਵਿੱਚ ਹੈਗਾ। ਅਤੇ ਇਹ ਕਿਸ ਨੂੰ ਲੱਗਦਾ, ਰੰਗ ਦਾ ਭੇਦਭਾਵ ਵੀ ਨਹੀਂ ਕਰਦਾ। ਅਤੇ ਉਹ ਸੋਚ ਦੇ ਨਾਲ ਬਲੱਡ ਡੋਨੇਟ ਕਰਦੇ ਆ ਕਿ ਜਿਹੜਾ ਜੈਨੋਸਾਈਡ ਆ ਉਹ ਇੱਕ ਸੋਚ ਹੈ। ਉਹ ਕਦੇ ਹਿੰਦੂ ਨੂੰ ਆ ਕੇ ਕਤਲ ਕਰਦਾ, ਕਦੇ ਮੁਸਲਮਾਨ ਨੂੰ ਕਰਦਾ, ਕਦੇ ਹੋਰ ਵੀ ਜਿਹੜੀਆਂ ਵੀ ਮਾਈਨੋਰਿਟੀਜ਼ ਹੈਗੀਆਂ ਉਹਨਾਂ ਨੂੰ ਆ ਕੇ ਕਤਲ ਕਰਦਾ। ਅਤੇ ਉਹਨਾਂ ਸਾਰੇ ਜੈਨੋਸਾਈਡਾਂ ਦੇ ਅਗੇਂਸਟ ਇਹ ਇੱਕ ਹਾਂ ਦਾ ਨਾਅਰਾ, ਇੱਕ ਮਾਰਨ ਦਾ ਇੱਕ ਪਲੇਟਫਾਰਮ ਹੈ। ਅਤੇ ਉਹਦੇ ਵਿੱਚ ਅਸੀਂ ਹਰ ਨਾਨਕ ਨਾਮ ਲੇਵਾ ਸਿੱਖ ਜਿਹੜਾ ਵੀ ਉਸ ਕਤਲੇਆਮ ਦੇ ਅਗੇਂਸਟ ਕੋਈ ਆਵਾਜ਼ ਉਠਾਉਣੀ ਚਾਹੁੰਦਾ, ਅਸੀਂ ਉਹਨੂੰ ਇਨਕਰੇਜ ਕਰਦੇ ਹਾਂ ਕਿ ਆਓ ਆ ਕੇ ਕਲੈਕਟਿਵਲੀ ਬਲੱਡ ਡੋਨੇਟ ਕਰੀਏ, ਤਾਂ ਕਿ ਜਾਨਾਂ ਲਈਆਂ ਨਾ ਜਾਣ, ਜਾਨਾਂ ਬਚਾਈਆਂ ਜਾਣ। ਗੌਰਤਲਬ ਹੈ ਕਿ ਜੂਨ 1984 ਵਿੱਚ ਭਾਰਤ ਸਰਕਾਰ ਵੱਲੋਂ ਸਿੱਖਾਂ ਦੇ ਕੇਂਦਰੀ ਧਾਰਮਿਕ ਸਥਾਨ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਮੇਤ ਅਨੇਕਾਂ ਗੁਰਦੁਆਰਾ ਸਾਹਿਬਾਨਾਂ ਤੇ ਫੌਜ ਨਾਲ ਹਮਲਾ ਕਰਕੇ ਹਜ਼ਾਰਾਂ ਸਿੱਖਾਂ ਦਾ ਕਤਲੇਆਮ ਕੀਤਾ ਗਿਆ ਸੀ। ਇਸ ਤੋਂ ਬਾਅਦ ਨਵੰਬਰ 1984 ਵਿੱਚ ਭਾਰਤ ਦੀ ਰਾਜਧਾਨੀ ਦਿੱਲੀ ਅਤੇ ਹੋਰ ਸ਼ਹਿਰਾਂ ਵਿੱਚ ਸਰਕਾਰ ਵੱਲੋਂ ਹਜ਼ਾਰਾਂ ਸਿੱਖਾਂ ਨੂੰ ਕਤਲ ਕੀਤਾ ਗਿਆ। ਸਿੱਖ ਬੀਬੀਆਂ ਨਾਲ ਬਲਾਤਕਾਰ ਕੀਤੇ ਗਏ ਤੇ ਬੱਚਿਆਂ ਨੂੰ ਵੀ ਕਤਲ ਕਰ ਦਿੱਤਾ ਗਿਆ। ਵਿਦੇਸ਼ਾਂ ਵਿੱਚ ਇਸ ਕਤਲੇਆਮ ਨੂੰ ਨਸਲਕੁਸ਼ੀ ਵਜੋਂ ਮਾਨਤਾ ਮਿਲ ਚੁੱਕੀ ਹੈ, ਪਰ ਭਾਰਤ ਰਾਜ ਪ੍ਰਬੰਧ ਅਤੇ ਭਾਰਤੀ ਮੀਡੀਆ ਇਸ ਨਸਲਕੁਸ਼ੀ ਨੂੰ ਦੰਗੇ ਕਹਿ ਕੇ ਕਤਲ ਹੋਏ ਸਿੱਖਾਂ ਨੂੰ ਦੋਸ਼ੀ ਬਣਾਉਂਦਾ ਹੈ ਅਤੇ ਦੋਸ਼ੀਆਂ ਨੂੰ ਬਰੀ ਕਰਦਾ ਹੈ। ਅੱਜ ਸਿੱਖ ਨੇਸ਼ਨ ਨੇ ਆਪਣਾ ਪਲਾਜ਼ਮਾ ਡੋਨੇਸ਼ਨ ਦਾ ਗਰੁੱਪ ਡੋਨੇਸ਼ਨ ਇਹਨੇ ਆਰਗੇਨਾਈਜ਼ ਕੀਤਾ। ਤਕਰੀਬਨ 25 ਇਅਰਸ ਲਈ ਇਹਨੇ ਉਪਰਾਲਾ ਸ਼ੁਰੂ ਕੀਤਾ ਸੀਗਾ 1999 ਲਈ। ਇਹ ਸਾਨੂੰ ਸਪੋਰਟ ਦਿੱਤੀ ਬਲੱਡ ਨਾਲ ਪਲਾਜ਼ਮਾ ਡੋਨੇਸ਼ਨ ਲਈ। ਉਹਦੇ ਅਸੀਂ ਧੰਨਵਾਦ ਹੈ ਜਿਹੜੇ ਵਲੰਟੀਅਰ ਨੇ ਇੰਨਾ ਟਾਈਮ ਆਪਣਾ ਕੱਢ ਕੇ ਟੀਮ ਟਾਈਮ ਕੱਢ ਕੇ ਖੂਨ ਨਾਲ ਪਲਾਜ਼ਮਾ ਦਿੱਤਾ। ਮੈਂ ਇਹ ਇਨਕਰੇਜ ਕਰਦਾ ਹਾਂ ਸਾਰਿਆਂ ਨੂੰ, ਜੇ ਨਹੀਂ ਬੁੱਕ ਕੀਤਾ ਅਪੁਆਇੰਟਮੈਂਟ, blood.ca 'ਤੇ ਜਾ ਕੇ ਆਪਣਾ ਅਪੁਆਇੰਟਮੈਂਟ ਬੁੱਕ ਕਰ ਦਿਓ। ਜੇ ਤੁਸੀਂ ਚਾਹੁੰਦੇ ਪਲਾਜ਼ਮਾ, ਜੇ ਬਲੱਡ ਤੁਸੀਂ ਚਾਹੁੰਦੇ ਡੋਨੇਟ ਕਰਨ ਲਈ। ਜਿਵੇਂ ਤੁਹਾਨੂੰ ਪਤਾ ਹੈ ਜਿਹੜੇ ਨਵੇਂ ਜਿਹੇ ਵੀਰ ਨਾਲ ਭੈਣੇ ਆਏ ਆ, ਤੁਹਾਨੂੰ 3 ਸਾਲ ਤੁਹਾਨੂੰ ਅਟਕਣਾ ਪੈਣਾ ਜੇ ਤੁਹਾਨੂੰ ਬਲੱਡ ਦੇਣਾ।
ਹੁਣ 21 ਡੇ ਬਾਅਦ ਤੁਸੀਂ ਪਲਾਜ਼ਮਾ ਆਪਣਾ ਕਢਵਾ ਸਕਦੇ। ਇਹਦਾ ਇਹ ਵਧੀਆ ਚੀਜ਼ ਹੈ ਜੇ ਕੋਈ ਨਵਾਂ ਆਇਆ ਆ ਨਾ। ਇਹ ਵੀ ਇੱਕ ਹੋਰ ਨਵਾਂ ਸਾਡਾ ਉਪਰਾਲਾ ਸ਼ੁਰੂ ਹੋਇਆ ਜੇ ਕਿਸੇ ਕੋਲ ਮਲੇਰੀਆ ਸੀਗਾ, ਜੇ ਮਲੇਰੀਆ ਤੁਹਾਡੇ ਕੋਲ ਹੈਗਾ ਫਿਰ ਤੁਸੀਂ ਹੋਰ ਬਲੱਡ ਨਹੀਂ ਦੇ ਸਕਦੇ, ਪ੍ਰਤੀ ਪਲਾਜ਼ਮਾ ਬਲੱਡ ਤੁਸੀਂ ਦੇ ਸਕਦੇ। ਫਿਰ ਇਹ ਅਸੀਂ ਇਨਕਰੇਜ ਕਰਦੇ ਸਭ ਨੂੰ ਵੱਧ ਤੋਂ ਵੱਧ ਤੁਸੀਂ ਆ ਕੇ ਆਪਣਾ ਡੋਨੇਟ ਇੱਥੇ ਕਰੋ, ਬਰੈਂਪਟਨ ਪਲਾਜ਼ਮਾ ਸੈਂਟਰ।